बिलाल जल्दी नाश्ता करके स्कूल चला जा। अरे तेरे प्यो ने आन के मेरा सिर खाना है। मम्मा मैं नाश्ता कर लिया वा, मैं चला वा स्कूल। ਉਹ ਤੂੰ ਇੱਥੇ ਹੀ ਫਿਰਿਆ ਨਹੀਂ ਅਜੇ ਸਕੂਲੇ ਨਹੀਂ ਗਿਆ? पापा मैं स्कूल जाना थक जाना वा, मैनू रक्षा लवा दे। ਬੱਲੇ ਰਕਸ਼ਾ ਲਵਾ ਦੇਵਾਂ ਤੈਨੂੰ, ਥੱਕ ਜਾਣਾ ਤੂੰ। ਆ ਤੇ ਜਿਹੜਾ ਮਹੱਲੇ 'ਚ ਕੁੱਤੇ ਤਰ੍ਹਾਂ ਫਿਰਦਾ। नहीं फिरदा, मोटरसाइकिल ला दे। ਆ ਚੱਲ ਇਹਨੂੰ ਮੋਟਰਸਾਈਕਲ ਕਿਤੇ ਐਡੀਆਂ ਮੋਟਰਸਾਈਕਲਾਂ ਪਿਓ ਦੀ ਧੋਤੀ ਹਜੇ ਤੱਕ ਸਾਈਕਲ 'ਚ ਫਸਦੀ ਤੇ ਇਹਨੂੰ ਮੋਟਰਸਾਈਕਲ ਲੈ ਦੇ। हाय हाय वे की हो गया? मेरे पुत ने मोटरसाइकिल ही मंगी है। मेरे पुत नाल मोटरसाइकिल चंगी आ। ਮੋਟਰਸਾਈਕਲ ਲੈ ਦਵੋ। ਇੱਕ ਤੇ ਤੁਹਾਡੀਆਂ ਫਰਮਾਇਸ਼ਾਂ ਹੀ ਨਹੀਂ ਮੁੱਕਦੀਆਂ ਹੈਗੀਆਂ। ਯੱਬ ਨਿਕਲ ਜਾਂਦਾ ਕੰਮ ਕਰ ਕਰਕੇ ਸਾਰੀ ਰਾਤ ਉੱਥੇ। ਇਹ ਮੋਟਰਸਾਈਕਲ ਮਹਿੰਗੀ ਨਹੀਂ, ਤੇਲ ਬਹੁਤ ਮਹਿੰਗਾ। ਉਹ ਮੇਰੇ ਕੋਲੋਂ ਤੇ ਚੁੱਲ੍ਹੇ ਦਾ ਗੈਸ ਨਹੀਂ ਪੂਰਾ ਹੁੰਦਾ। ਉਹਨੂੰ ਪੈਟਰੋਲ ਕਿੱਦਾਂ ਪਵਾ ਕੇ ਦਊਂਗਾ? ਗੱਲਾਂ ਕਰਦੀ ਰਹਿਨੀ ਆ। ਚੀਦਾਂ ਬੜੀ ਭੁੱਖ ਲੱਗੀ ਆ ਅੱਜ ਤੇ ਮੈਨੂੰ ਕੰਮ ਤੇ ਹੀ ਭੁੱਖ ਲੱਗ ਗਈ ਸੀ। ਬਈ ਭੁੱਖ ਨੇ ਮੱਤ ਮਾਰਤੀ ਆ। ਇੰਨੀ ਭੁੱਖ ਲੱਗੀ ਆ ਮੈਨੂੰ। रोटी पा दा? ਪਾਦਾ? ਇਹ ਪਾਦਾ ਕੀ ਹੁੰਦਾ? ਮੈਂ ਕੁੱਤਾ ਵਾਂ? मैं तो नहीं किया, तो अपी भौंकी आना वा। ਸ਼ੀਦਾਂ हाँ जी। ਕੱਲ ਨੂੰ ਨਾ ਮੇਰੇ ਬਾਬਾ ਜੀ ਆਉਣ ਵਾਲੇ ਆ। वे बाबियां दे चक्करां च ना पै, पूरे घर दा खाना खराब कीता होया तू। ਉਹ ਬਸ ਕਰ ਦੇ, ਕਲਕਲਿਆਣ ਨਾ ਪਾਇਆ ਕਰੇ ਨਹੀਂ ਤੂੰ। ਇੱਕ ਵਾਰੀ ਮੇਰਾ ਨੰਬਰ ਲੱਗ ਲੈਣ ਦੇ ਤੂੰ। बस कर जावे, तेरा पूरा खानदान मर गया, हुन तेरा ही लंबर आ। ਬਸ ਕਰ ਦੇ ਸ਼ੀਦਾਂ, ਤੂੰ ਵੀ ਬਸ ਕਰ ਦੇ। ਆ ਤੇਰੀ ਕਲਕਲਿਆਣ ਦੀ ਵਜ੍ਹਾ ਤੋਂ ਹਰ ਵਾਰੀ ਮੇਰਾ ਨੰਬਰ ਇੱਕ ਨੰਬਰ ਤੋਂ ਰਹਿ ਜਾਂਦਾ। ਆ ਲੈਣ ਦੇ ਮੇਰੇ ਬਾਬੇ ਨੂੰ ਕੱਲ ਨੂੰ। ਤੁਸੀਂ ਹੁਣ ਸੌਂ ਜਾਵੋ, ਫਿਰ ਬੱਚਿਆਂ ਦਾ ਸਕੂਲ ਦਾ ਟਾਈਮ ਹੋਏ ਨਾ, ਫਿਰ ਤੁਸੀਂ ਕਹਿਣਾ ਮੇਰੀ ਨੀਂਦ ਨਹੀਂ ਪੂਰੀ ਹੁੰਦੀ। ਉਹ ਤੈਨੂੰ ਪਤਾ ਮੈਂ ਬਾਬਾ ਜੀ ਨੂੰ ਢੀਕਣ ਆ ਵਾਂ। ਬਾਬਾ ਜੀ ਆਉਣਗੇ ਤੇ ਫਿਰ ਉਹ ਤੂੰ ਇੱਥੇ ਫਿਰਨਿਆ ਸਕੂਲੇ ਨਹੀਂ ਗਿਆ? पापा मैनू 100 रुपया दे। ਉਹ 100 ਰੁਪਇਆ ਕਾਹਦਾ ਦੇਵਾਂ? ਉਹ ਚਵਾਨੀ ਲੈ ਕੇ ਜਾਂਦੇ ਰਹੇ ਅਸੀਂ। ਚੱਲ ਦਫਾਓ। पापा ਇਹ ਤੇ ਫਿਰ ਤੁਸੀਂ ਨਾ ਪੜਾਉਣ ਵਾਲੀਆਂ ਗੱਲਾਂ ਕਰਦੇ ਆ। ਆ ਵੇਖਿਆ ਬੇਗਮ, ਪੈਸਾ ਜ਼ਿੰਦਗੀ ਦੀ ਜ਼ਰੂਰਤ ਆ ਤੇ ਪੈਸਾ ਇਹ ਕੰਮ ਨਾਲ ਨਹੀਂ ਪੂਰੇ ਹੁੰਦੇ ਅਖਰਾਜਾਤ। ਇਹ ਦੁਆ ਕਰ ਮੇਰਾ ਨੰਬਰ ਲੱਗ ਜੇ, ਥਬਲਟੂ ਆਉਣਗੇ ਸਾਡੇ ਕੋਲ ਤੇ ਗੱਡੀਆਂ ਵੀ ਅੱਗੇ ਪਿੱਛੇ ਹੋਣਗੀਆਂ। ਗੱਡੀਆਂ ਤੇ ਅੱਗੇ ਪਿੱਛੇ ਆਉਣਗੀਆਂ, ਕਿਤੇ ਮੈਨੂੰ ਡਰ ਲੱਗਦਾ ਤੂੰ ਹੀ ਨਾ ਕਿਤੇ ਗੱਡੀ ਥੱਲੇ ਆ ਜੀ। ਉਹ ਲੱਗਦਾ ਮੇਰੇ ਬਾਬਾ ਜੀ ਆ ਗਏ ਆ। ਹਾਏ अरे बाबा जी, मेरे बाबा जी आ गए। आ जाओ सरकार, आ जाओ अंदर। आए 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 आए। और खड़ी जा बाबा जी नो ਤੁਹਾਡੀ। बिस्मिल्लाह। खुश रहती है, खुश रह। ਬਹਿ ਜਾ ਉੱਥੇ। ਉਹ ਬਾਬਾ ਜੀ ਵੇਖੋ ਤੇ ਸਹੀ, ਸਵੇਰ ਦੇ ਤੁਹਾਨੂੰ ਢੀਕਣ ਆਏ ਆ। ਅਸੀਂ ਤੁਹਾਨੂੰ ਜਿੰਨਾ ਢੀਕਿਆ ਵਾ ਤੁਸੀਂ ਬਿਜਲੀ ਤਰ੍ਹਾਂ ਉਨੇ ਹੀ ਲੇਟ ਆਏ ਜੇ। ਤਾਖ ਮਾਫੀ ਚਾਹਨਾ ਬਾਬਾ। ਤੈਨੂੰ ਪਤਾ ਹੈ ਕਿ ਸਾਡੇ ਹੋਰ ਵੀ ਕਈ ਚਾਉਣ ਵਾਲੇ ਮਲੰਗ ਨੇ। ਅਸੀਂ ਪਹਿਲਾਂ ਉਹਨਾਂ ਕੋਲ ਡਿਊਟੀ ਦੇ ਕੇ ਤੇ ਫਿਰ ਤੁਹਾਡੇ ਕੋਲ ਆਏ ਆ ਬੱਚਾ। ਉਹ ਬੈਠੋ ਬਾਬਾ ਜੀ। ਵਾਹ ਜੀ ਵਾਹ ਬਾਬਾ ਜੀ। ਬਾਬਾ ਜੀ ਸਿੱਧੇ ਹੋ ਕੇ ਬੈਠੋ। ਸ਼ੀਦਾਂ ਜਲਦੀ ਜਾ ਬਾਬਾ ਜੀ ਵਾਸਤੇ ਚਾਹ ਬਣਾ, ਮਿੰਟ ਮਾਰ ਜਲਦੀ ਕਰ। ਲਓ ਜੀ ਬਾਬਾ ਜੀ, ਤੁਸੀਂ ਇੱਥੇ ਸਿੱਧੇ ਹੋ ਕੇ ਬੈਠੋ ਤੇ ਮੈਂ ਤੁਹਾਡੇ ਵਾਸਤੇ ਜਰਾ ਗੋਸ਼ਤ ਫੜ ਲਿਆ। ਠੀਕ ਹੈ ਬੱਚਾ। ਕੁੜੇ ਇਹ ਗੋਸ਼ਤ ਵਾਲੀ ਦੁਕਾਨ ਮੈਨੂੰ ਬਾਵਾ ਹੀ ਦੂਰ ਲੱਗਦੀ ਹੈ। क्यों तू आप लेन जाना? हला बाबा चाह, सियापा साडी जान दा। ਇਹ ਕੁੜੀਏ ਇਹ ਤੀਫਾ ਬਾਵਾ ਲੇਟ ਨਹੀਂ ਹੋ ਗਿਆ? वे बाबा तू घर भुखा ही आया सी, कुछ खा के नहीं आया? सियापा साडी जान दा। ਇਹ ਕੁੜੀਏ ਇਹ ਅੱਗੇ ਹੋ ਕੇ ਆਪ ਦੇਖ ਲੈ ਤੀਫਾ ਆਉਂਦਾ ਕਿ ਨਹੀਂ। वे बाबा चुप करके बह जा, कुत्ते वांगू भौंकी जाने आ तू। ਓਏ 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 ਬਾਬਾ ਇਹੋ ਗੋਸ਼ਤ ਪੁੱਠ ਦਾ, ਉਹ ਜਿਹੜਾ ਖਾ ਕੇ ਬੰਦਾ ਸ਼ੇਰ ਵਾਂਗੂ ਉੱਠਦਾ। ਬਾਬਾ ਜੀ ਬਾਬਾ ਕੀ ਹੋਇਆ? ਆ ਹੁਣਾ ਕੀ ਹੈ? ਆ ਮੈਂ ਤੇਰੀ ਜਨਾਨੀ ਨੇ ਪੁੱਛਿਆ ਤੇਰਾ, ਅੱਗੋਂ ਮੈਨੂੰ ਕਹਿੰਦੀ ਕੁੱਤੇ ਨੂੰ ਨਾ ਭੌਂਕੀ ਜਾ। ਓਏ ਹੋਏ ਬਾਬਾ, ਇੰਨੀ ਕੁ ਗੱਲ ਸੁਣ ਕੇ ਬਾਂਦਰ ਵਰਗਾ ਮੂੰਹ ਕੀਤਾ। ਓਏ ਬਾਬਾ ਵੇ ਗੋਸ਼ਤ ਲਿਆਂਦਾ ਤੇਰੇ ਵਾਸਤੇ। ਇਹ ਪੁੱਤ ਮੇਰੇ ਵਾਸਤੇ ਆ ਜਾਂ ਦਿਖਾ ਕੇ ਬਿੱਲੀ ਫੜਨੀ ਆ। ਓ ਬਾਬਾ ਜੀ ਤੁਸੀਂ ਹੁਕਮ ਕਰੋ, ਇਹਦੇ ਚ ਪਾਉਣਾ ਕੀ ਆ? ਹਾਏ ਜਿੰਨਾ ਕੁ ਗੋਸ਼ਤ ਹੈ ਅੱਧਾ ਕਿਲੋ ਹੋਰ ਪਾ ਲੈ। ਅਸ਼ੀਦਾ ਆ ਲੈ ਫੜ। ਵਾਹ ਵੀ ਬੱਚਾ ਵਾਹ, ਬਹੁਤ ਮਜ਼ਾ ਖਾਣਾ ਬਣਾਇਆ, ਕੀ ਬਾਤ ਹੈ। ਲੋ ਜੀ ਪਾਣੀ ਵੀ ਪੀਓ।
ਬਾਬੇ ਨੂੰ ਖਾਣਾ ਖਵਾ ਕੇ ਖੁਸ਼ ਕਰ ਛੱਡਿਆ ਤੂੰ। ਮਿਹਰਬਾਨੀ ਬਾਬਾ ਬਾਬੇ ਜੀ। ਖੁਸ਼ ਹੋ ਗਏ ਨੇ ਤੇ ਬੜਾ ਮਜ਼ੇਦਾਰ ਖਾਣਾ ਬਣਾਇਆ ਜੀ ਤੇ ਬਾਬੇ ਤੈਨੂੰ ਖੁਸ਼ ਹੋ ਕੇ ਐਸਾ ਪੰਘੂੜਾ ਦੇਣਗੇ ਜਿਹੜਾ ਸਵੇਰੇ ਫਸਟ ਵੱਜੇਗਾ। ਓਏ ਓਏ ਬਾਬਾ। ਹਾਂ ਅੱਛਾ ਤੇ ਤੂੰ ਜਿੰਨੀ ਜਮਾ ਪੂੰਜੀ ਹੈ ਤੇਰੀ ਆਪਣਾ ਮਕਾਨ ਵੇਚ ਕੇ ਵੀ ਉੱਤੇ ਲਾ ਦੇਣਾ ਤੂੰ। ਠੀਕ ਆ ਬਾਬਾ ਜੀ। ਸਵੇਰੇ ਜਿਹੜਾ ਤੈਨੂੰ ਨੰਬਰ ਦੇਣਾ ਫਸਟ ਵੱਜਣਾ ਜੇ। ਓ ਜੀ ਆ ਬਾਬਾ। ਹਾਂ ਬਾਬਾ ਨੰਬਰ ਕੀ ਆ? ਨੰਬਰ ਕਿਸੇ ਹੋਰ ਨੂੰ ਨਾ ਦੱਸੀ। ਨਹੀਂ ਨਹੀਂ ਬਾਬਾ। ਕੱਲੇ ਨਹੀਂ ਲਾਣਾ, ਕਿਸੇ ਹੋਰ ਨੂੰ ਨਾ ਦੱਸੀ। 66 ਦਾ ਪੰਘੂੜਾ ਲਾ ਦੇ। 4 ਛਿੱਕੇ ਬਾਬਾ। 4 ਛਿੱਕੇ ਇਹ ਕੱਲ ਫਸਟ ਵੱਜਣੇ ਨੇ। ਉਹ ਠੀਕ ਆ ਬਾਬਾ। ਭਲੇ ਹਾਂ। ਬਾਬਾ ਖੈਰਾ ਹੁਣ ਬਾਬਾ ਵਾਹ ਵਾਹ ਵਾਹ। ਲਓ ਬਾਬਾ ਜੀ ਨੂੰ ਇਜਾਜ਼ਤ ਦਿਓ, ਬਾਬੇ ਨੇ ਆਪਣੇ ਹੋਰ ਮਲੰਗਾ ਕੋ ਜਾਣਾ ਹੈ। ਓਕੇ ਬਾਬਾ ਜੀ। ਉਹ ਬਾਬਾ ਜੀ ਚਾਹ ਤੇ ਪੀਂਦੇ ਜਾਓ ਹੁਣ। ਉਹ ਕਾਕਾ ਚਾਹ, ਉਹ ਪੁੱਤਰ ਮੈਂ ਕਹਿੰਦਾ ਤੂੰ ਰਹਿਣ ਹੀ ਦੇ। ਓਏ 9 ਨਹੀਂ ਵੱਜਣ ਦਾ ਅੱਜ ਹਜੇ 5 ਮਿੰਟ ਪਏ ਆ। ਓਏ ਓਏ ਕਿਤੇ ਅੱਜ ਨੰਬਰ ਲੱਗ ਜਾਣਾ, ਕਿਤੇ ਗੱਡੀਆਂ ਛੱਡੀਆਂ, ਕਿਤੇ ਆਏ ਹਾਏ 2 ਪੀਸ ਪਾਉਣੇ ਕਿਤੇ। ਹਾਂ ਓਏ ਤੇ ਮੌਜਾਂ ਲੱਗ ਜਾਣੀਆਂ। ਓਏ ਓਏ ਵੱਜ ਗਏ ਨਾ। ਉਹ ਚੁੱਕਲਾ ਅੱਜ ਕਿੱਥੇ ਚੁੱਕਣਾ, ਅੱਜ ਸਾਡਾ ਪੰਘੂੜਾ ਵੱਜਣਾ। ਹਾਂ ਹੈਲੋ ਉਹ ਭਾਈ ਦੀਵਾ ਬੋਲਦਾ। ਹਾਂ ਤੀਫੇ। ਉਹ ਆ ਗਿਆ 66। ਉਹ ਨਹੀਂ ਭਾਈ, ਹਾਂ 66 ਨਹੀਂ 99 ਆਇਆ। 99 ਇਹ ਛਿੱਕੇ ਪੁੱਠੇ ਹੋ ਗਏ ਆ। ਹਾਂਜੀ ਆਏ ਮਰ ਗਏ। ਉਹ ਪਹਿਲਾਂ 9 ਨਹੀਂ ਸੀ ਵੱਜਣ ਦਾ। ਓਏ ਹੁਣ ਇਕੱਠੇ ਹੀ 4 ਨੇਲੇ ਵੱਜ ਗਏ। 1 ਮਿੰਟ ਬੋਲੀ ਨਾ, ਕਾਕਾ ਦਾ ਫੋਨ। ਹੈਲੋ। ਆ ਗੱਲ ਓ ਯਾਰ ਤੂੰ ਚੁੱਪ ਨਹੀਂ ਕਰ ਸਕਦਾ, ਉਹ ਕੰਮ ਨਾ ਕਰਨ ਲਈ ਸਾਨੂੰ। ਆ ਨਹੀਂ ਭਾਜੀ ਇੱਧਰ ਕਹਿ ਰਿਹਾ ਸੀ। ਜੀ 99 ਦੀ ਕਾਪੀ ਲੱਗ ਗਈ ਭਾਜੀ ਤੁਹਾਡੀ। ਹਾਂਜੀ ਆਕੜਾ ਵੀ ਲੱਗ ਗਿਆ। ਹਾਂਜੀ 9 ਦਾ ਹਿੱਸਾ ਵੀ। ਜੀ ਮੈਂ ਬੈਠਾ ਭਾਜੀ, ਤੁਸੀਂ ਆ ਕੇ ਆਪਣੇ ਪੈਸੇ ਲੈ ਜਾਓ। ਉਹ ਹੋਰ ਵੀ ਲੋਕਾਂ ਨੂੰ ਫਿਰ ਭੁਗਤਾਨ ਕਰਨੇ ਨੇ। ਜੀ ਹਾਂਜੀ ਚਲ ਆ ਜਾਓ ਓਕੇ ਅੱਲਾ ਹਾਫਿਜ਼। ਹਾਂਜੀ ਹਾਂ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗੇ ਕਿ ਮੈਂ ਤੈਨੂੰ ਮਕਾਨ ਵੇਚਿਆ। ਓਏ ਮਕਾਨ ਤੇ ਤੇਰਾ ਪਹਿਲੇ ਦਿਨ ਹੀ ਵਿਕ ਗਿਆ ਸੀ। ਸਾਰੇ ਇਲਾਕੇ ਨੂੰ ਪਤਾ ਤੂੰ ਮਕਾਨ ਵੇਚ ਦਿੱਤਾ। ਉਹ ਤੇਰਾ ਮਕਾਨ ਵਿਕਿਆ ਤੇ ਤੇਰਾ ਨੰਬਰ ਯੈਸ ਹੋਇਆ ਨਾ। ਜਿਹੜਾ ਤੂੰ ਭੰਗੂੜਾ ਲਵਾਇਆ ਨਾ 17 ਲੱਖ ਦਾ, ਇਹਦੀ ਧੁੰਮਾਂ ਦੂਰ ਤੱਕ ਨੇ। ਤੂੰ ਤੇ ਸਾਡੀਆਂ ਬੁੱਕਾਂ ਮੂਦੀਆਂ ਕਰ ਦੇਣੀਆਂ ਜੇ ਜਿੱਤ ਜਾਂਦਾ। ਆ ਕੀਤੀਆਂ ਤੇ ਨਹੀਂ ਨਾ। ਹੁਣ ਮੇਰਾ ਕੁਝ ਹੋ ਸਕਦਾ? ਤੇਰਾ ਕੁਝ ਨਹੀਂ ਹੋ ਸਕਦਾ। ਮੇਰਾ ਮਕਾਨ ਵਿਕ ਗਿਆ। ਵਿਕ ਗਿਆ। ਕਿੰਨੇ ਲਿਆ ਭਾ? ਬੁਕੀਏ ਨੇ ਲੈ ਲਿਆ, ਖਰੀਦ ਲਿਆ ਮਕਾਨ। ਉਸ ਬੁਕੀਏ ਨੂੰ ਕਹੇ ਉੱਥੇ ਹੀ ਰਵੇ, ਮੈਂ ਉਹਨੂੰ ਇੱਕ ਮਕਾਨ ਹੋਰ ਵੇਚਦਾ ਵਾਂ। ਉਹ ਚੱਲੋ 30 ਆ, ਐਸ ਬਾਬੇ ਨੇ ਤੇਰਾ ਮਕਾਨ ਵਿਕਾਇਆ ਹੀ। ਚੱਲ ਜ਼ਰਾ ਚੱਟ ਕਰ ਬਾਬੇ ਦਾ ਮਕਾਨ ਵੀ। ਹੈਲੋ ਹਾਂ ਕੀਵਾ ਬੋਲਣ ਦਿਆ ਯਾਰ। ਮੈਂ ਤੈਨੂੰ ਕਿਹਾ ਸੀ ਨਾ ਇੱਕ ਮਕਾਨ ਤੈਨੂੰ ਹੋਰ ਵਿਕਾਉਂਗਾ, ਜਲਦੀ ਪਹੁੰਚ। ਆਹੋ 9 ਨੰਬਰ ਗਲੀ ਦੇ ਸਾਹਮਣੇ ਚਿੱਟਾ ਗੇਟ। ਓਕੇ ਆ ਜਾ। ਓਏ ਹਾਂ ਵੀ ਬਚਿਆ। ਓਏ ਬਾਬਾ ਜੀ ਕੀ ਹਾਲ ਆ? ਠੀਕ ਆ ਭਾਈ ਬਾਬਾ ਪੰਘੂੜਾ ਲੱਗ ਗਿਆ ਜਿਹੜਾ ਤੁਸੀਂ ਆਖਿਆ ਸੀ। ਮੈਂ ਐਵੇਂ ਨਹੀਂ ਸੀ ਤੈਨੂੰ ਕਿਹਾ ਕਿ ਕੱਲ 66 ਹੀ ਲੱਗਣਾ ਹੀ ਲੱਗ ਗਿਆ ਬਾਬਾ। ਹੋਵੇ। ਓਏ ਬਾਬਾ ਕੀ ਹੋਇਆ? ਓਏ ਏਡੇ ਨਿੱਕੇ ਜਿਹੇ ਮਕਾਨ 'ਚ ਰਹਿਣਾ ਤੂੰ? ਕਿਉਂ ਪੁੱਤ ਕੀ ਹੋਇਆ? ਅਸੀਂ ਨਹੀਂ ਇਹਦੇ ਤੇ ਰਹਿਣਾ ਬਾਬਾ। ਕਿਉਂ? ਬਾਬਾ ਹੁਣ ਤੇ ਆਪਣੇ ਕੋਲ ਕਰੋੜਾਂ ਰੁਪਇਆ ਆ ਗਿਆ। ਅੱਛਾ ਹੁਣ ਆਪਾਂ ਕੋਠੀ 'ਚ ਹੀ ਰਹਿਣਾ ਹੀ ਆ। ਠੀਕ ਹੋ ਗਿਆ। ਠੀਕ ਹੈ ਨਾ। ਆ ਮਕਾਨ ਵੇਚ ਦੇ ਬਾਬਾ ਤੂੰ ਵੀ। ਹੈਂ? ਹਾਂ ਬਾਬਾ ਅਸੀਂ ਵੱਡੀ ਕੋਠੀ 'ਚ ਰਹਿਣਾ ਹੀ, ਟੈਨਸ਼ਨ ਹੀ ਨਾ ਲੈ ਤੂੰ। ਠੀਕ ਹੈ। ਆਪਾਂ ਬਾਬਾ ਆਹ ਮਕਾਨ ਵੇਚ ਕੇ ਇੱਕ ਹੋਰ ਨੰਬਰ ਲਵਾਉਣਾ ਤੇ ਆਪਾਂ ਅਰਬਾਂ ਖਰਬਾਂ ਪਤੀ ਹੋ ਜਾਣਾ ਹੀ ਬਾਬਾ। ਅੱਛਾ ਹਾਂ ਔਰ ਮੈਂ ਬੰਦੇ ਨੂੰ ਬੁਲਾਇਆ ਜਿਹਨੂੰ ਆਪਾਂ ਇਹ ਮਕਾਨ ਵੇਚਣਾ ਵਾ ਹੁਣ। ਅੱਛਾ ਹਾਂ ਚਲ ਚੰਗਾ ਕਿਤੇ ਆਂਦੇ ਬੰਦੇ ਨੂੰ, ਆਉਂਦਾ ਹੀ ਹੋਣਾ ਬਾਬਾ। अस्सलाम वालेकुम जी। ਵਾਲੇਕਮ ਸਲਾਮ। और बाबा जी ठीक हो? ਹਾਂ ਠੀਕ ਆ ਬੱਚਾ, ਤੂੰ ਸੁਣਾ, ਤੂੰ ਠੀਕ ਹੈ? ਲਓ ਜੀ ਜਨਾਬ, ਇਹ ਉਹ ਮਕਾਨ ਆ ਜਿਹੜਾ ਵੇਚਣਾ ਸੀ ਤੁਹਾਨੂੰ। ਉਹ ਮੈਂ ਤੁਹਾਡੇ ਨਾਲ ਗੱਲ ਨਹੀਂ ਸੀ ਕੀਤੀ ਜਿਹੜੀ। अच्छा ये वो मकान है। ਹਾਂਜੀ ਆ ਵੇਚਣਾ ਸੀ। इस मकान ਦਾ ਅਸੀਂ ਤੁਹਾਨੂੰ ਸਿਰਫ 16 ਲੱਖ ਰੁਪਇਆ ਦੇਵਾਂਗੇ। ਉਹ ਨਹੀਂ ਹੋਏਦਾ 20 ਲੱਖ ਰੁਪਇਆ ਲੱਗ ਚੁੱਕਾ। ਕੀ ਕਰਦਾ ਬੱਚਾ? ਓਏ ਬਾਬਾ ਲੱਗਾ ਹੀ ਆ, ਕਿਸੇ ਨੇ ਦਿੱਤਾ ਤੇ ਨਹੀਂ। ਓਏ ਆਪਾਂ ਕਰੋੜਾਪਤੀ ਹੋ ਗਏ ਆ, 16 ਲੱਖ ਕੀ ਕਰਨਾ ਸੀ। ਲਿਖੋ ਜੀ ਤੁਸੀਂ ਏਦਾਂ ਕਰੋ, ਜਿਹੜਾ ਅਗਲੀ ਤਰੀਕ ਤੇ ਹੋਣਾ ਨਾ ਨੰਬਰ ਉਹ ਵੀ ਲਵਾ ਲੈਨੇ ਆ ਹੁਣ। ਠੀਕ ਹੈ। ਹਾਂ ਆ ਲਿਖ ਸਾਡਾ ਬਾਬਾ ਕਿਹੜਾ ਹੁਣ ਤੂੰ ਹੀ ਲਿਖਾ ਫੇਰ। ਲਿਖ
26 26 ਲਿਖ ਦੇ 26 ਛੱਬੀ, ਓਏ ਹੋਏ ਬਾਬਾ ਛੱਬੀ। ਵਾਹ ਵਾਹ 26 26 26 26 16 ਲੱਖ ਦਾ 16 ਫਸਟ ਪਾਉਣਾ 16 ਲੱਖ ਸੈਕਿੰਡ ਨਾਲ ਸੈਕਿੰਡ ਵੀ ਲਵਾ ਦਈਏ ਨਹੀਂ ਨਹੀਂ ਭਰਮਾ ਹੀ ਚੁੱਕਣਾ ਭਰਮਾ ਹੀ ਚਲੋ ਠੀਕ ਹੈ ਬੱਚਾ 16 ਲੱਖ ਰੁਪਏ ਦਾ ਹੁਣ ਤੁਹਾਡਾ ਮਕਾਨ ਸਾਡਾ ਹੋ ਗਿਆ ਜੀ, ਜੀ। ਤੁਹਾਡਾ ਨੰਬਰ ਓਕੇ ਹੋ ਗਿਆ ਓਕੇ ਜਨਾਬ ਬਿਸਮਿਲ੍ਲਾ ਓਕੇ ਜੀ, ਅੱਲਾ ਹਾਫਿਜ਼। ਅੱਲਾ ਖੈਰ ਜਿਵੇਂ ਦਿਨ ਤੁਸੀਂ ਕਬਜ਼ਾ ਦੇਣਾ ਇਹਦਾ ਓਕੇ ਜਨਾਬ ਹਾਏ 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 ਉਹ ਨੰਬਰ ਲੱਗ ਜਾਊਗਾ ਨਾ ਪੁੱਤ ਦਾ ਆਪਣਾ ਹਾਂ ਬਾਬਾ ਲੈ ਤੂੰ ਲਵਾਇਆ ਲੱਗ ਹੀ ਜਾਣਾ ਵਾ। ਲੱਗ ਹੀ ਜਾਣਾ ਅਸੀਂ ਓ ਹੈਲੋ ਬਾਬਾ ਜੀ ਮਠਿਆਈ ਬੱਚੇ ਹਾਜੀ ਹੈ ਬੱਚਿਆ ਉਹ ਪੁੱਤ ਇਹ ਚ ਤਾਂ ਮਠਿਆਈ ਨਹੀਂ ਬਾਬਾ ਨੰਬਰ ਵੀ ਲੱਗਾ ਨਹੀਂ ਹਾਂ